ਮੀ ਤੈਨੂੰ ਇੱਕ ਗੱਲ ਦੱਸਾਂ। ਦੱਸ। ਮੇਰੇ ਦਿਲ ਨੂੰ ਤਾਂ ਬਹੁਤ ਕੁਝ ਹੁੰਦਾ ਪਿਆ। ਆਈ ਤੇ ਬੁੱਧੋ ਮੈਂ ਜਾਂਦੇ ਪੈਣ ਤੇ ਹਕਲੀਆਂ ਭਲਾ ਕਿਵੇਂ ਰਸਾਂ ਹੈ। ਕੁਝ ਨਹੀਂ ਹੁੰਦਾ, ਜਿਹੜੇ ਗਏ ਹੋਣ ਉਹਨਾਂ ਦੇ ਕੱਲੇ ਕੋਈ ਨਹੀਂ ਰਹਿੰਦੇ ਪਏ ਪਿੱਛੋਂ। ਪੁੱਤਰ ਕੋਈ ਨਹੀਂ ਘਬਰਨ ਦੀ ਲੋੜ ਹੋ ਤੇ ਮਾਂ ਤੇਰੇ ਕੋਲ ਨਹੀਂ, ਏਡੀ ਕਿਹੜੀ ਗੱਲ ਹੈ। ਉਹਨੂੰ ਪਿਓ ਦੀ ਜ਼ਿਆਦਾ ਲੋੜ ਹੈ, ਮਾਂ ਦੀ ਨਹੀਂ। ਅੱਬੂ ਮਾਂ ਤਾਂ ਕੋਲ ਹੀ ਹੈ ਲੇਕਿਨ ਤੁਸਾਂ ਤਾਂ ਕੋਈ ਨਹੀਂ, ਨਾ ਭਾਈ ਹੋਸੀ ਨਾ ਤੂੰ ਹੋਸੇ। ਤੇ ਤੁਹਾਨੂੰ ਪਤਾ ਹੀ ਅੱਗੇ ਤਾਂ ਹਕਲੀਆਂ ਕਦੀ ਅਸੀਂ ਰਹੀਆਂ ਨਹੀਂ ਤੇ ਦਿਲ ਨੂੰ ਕੁਝ ਹੁੰਦਾ ਪਿਆ। ਮੈਨੂੰ ਨਹੀਂ ਅਗਲੀ ਗੱਲ ਦਾ ਪਤਾ। ਮੇਰਾ ਪੁੱਤਰ ਤੈਨੂੰ ਪਤਾ ਹੈ ਕਿ ਇੱਕ ਮਜਬੂਰੀ ਤੌਰ ਅਸੀਂ ਜਾ ਰਹੇ ਹਾਂ। ਅਈਓ ਹੀ ਆਏ ਬੇ ਘਰ ਦੇ ਹਾਲਾਤ ਥੋੜੇ ਤਬਦੀਲ ਹੋ ਜਾਸੇ। ਠੀਕ ਹੈ, ਪਹਿਲੇ ਮੈਂ ਉਹ ਕੱਲੇ ਨਿਯਤ ਕੀਤੀ, ਉਦੋਂ ਵੀਜ਼ੇ ਸਾਡੇ 2 ਆ ਗਏ। ਹੁਣ ਮੈਂ ਦੂਏ ਬੰਦੇ ਨੂੰ ਕਹਿਣ ਪੁੱਤਰ ਨੂੰ ਨਾਲ ਲੈ ਜਾਣਾ। ਚਲੋ ਇਹ ਵੀ ਇੱਥੇ ਵੇਲਾ ਨਾ ਰਸੀ ਨਾ, ਇਹਦਾ ਵੀ ਕੰਮਕਾਰ ਕੋਈ ਨਾ ਹੈ। ਜਿਹੜੇ 4 ਦੇ ਰਹਿ ਪਿਓ ਪੁੱਤਰ ਇਕੱਠੇ ਤਰਸਾਂ ਨਾ ਤੇ ਤੁਸੀਂ ਵੀ ਦੋਨਾਂ ਪਿਓ ਪੁੱਤਰਾ ਸਲਾਹ ਕੀਤੀ ਵੀ ਅਸਾਂ ਰਲ ਕੇ ਜਾਵਣਾ ਤੇ ਰਲ ਕੇ ਜਾਵਣ ਦਾ ਹੁਣ ਇਹ ਮਕਸਦ ਹੈ। ਬਕਾਇਸ਼ਾ 4 ਆਨੇ ਆ ਜਾਸਨ ਇਕੱਠੇ ਤਾਂ ਉਸਨ ਨਾ। ਹਾਂ ਇਹ ਤੇ ਗੱਲ ਹੈ। ਗੱਡੀ ਬਾਕੀ ਸਮਾਨ ਸਾਰਾ ਰਖਾ ਛੱਡਿਆ ਨੇ। ਹਾਂ ਪੁੱਤਰ ਰੱਖੀ ਗਿਆ ਤੇ ਉਹ ਮੇਰੇ ਦਵਾਈਆਂ ਸ਼ਵਾਈਆਂ ਤੇ ਉਹ ਕੋਈ ਉਹ ਸਾਰੀਆਂ ਇੱਥੇ ਬਹਿ ਗਏ, ਮੈਂ ਪਾ ਲਈ। ਪੂਰਾ ਦੰਦਾਂ ਤੇ ਮਾਰਨ ਵਾਲਾ। ਸੱਚੀ ਤਿਆਰੀ ਕਰ ਲਈ ਨੇ? ਨਹੀਂ ਨਹੀਂ ਕੁੜੀ ਤैयारी है। आ तू वापस आ जाना, नहीं ठड़ के तें चो ਨਾ ਜਾਓ। ਨਾ ਹਕੀਕਤ ਹੈ ਨਾ, ਦਿਲ ਤਾਂ ਨਹੀਂ ਕਰਦਾ ਨਾ ਪਰ ਜਾ। ਛੱਡ ਕੇ ਜਾਵਾਂਗੇ। ए कमली ਸਾਡਾ ਦਿਲ ਕਰਦਾ ਤੁਹਾਨੂੰ ਕਰਨ ਲਈ, ਲੇਕਿਨ ਮਜਬੂਰੀ ਜੋ ਹੋਈ ਹੁਣ ਜਾਵਣਾ ਜੋ ਹੋਇਆ ਤੁਸਾਂ। ਹੁਣ ਤੁਹਾਨੂੰ ਅਸਾਂ ਰੋਕੀਏ ਵੀ ਤਾਂ ਤੁਸਾਂ अब्बे दा दिल नहीं करता पिया, अम्मी दा दिल नहीं करता पिया जाना। और नहीं मेरा पुत्र ਹੁਣ ਜਾਣਾ ਤੇ ਹੈ ਹੀ ਅੱਬਾ ਹੈ। ਅੱਬਾ ਤੇਰੇ ਕੋਲ 100 ਰੁਪਏ ਦੇਵੀਂ? ਕੀ ਕਰਨਾ 100 ਰੁਪਇਆ? ਫਕੀਰ ਆ ਗਿਆ। ਹਾਂ ਅੱਬਾ ਦੇਵੀਂ, ਮੈਂ ਉਸ ਨੂੰ ਪੈਸੇ ਦੇ ਆਵਾਂ। ਹਲਾ ਇਸ ਨੂੰ 100 ਰੁਪਇਆ ਜੁਮੇਰਾਤੀ ਨੂੰ ਦੇ ਛੜੇਨੀ ਹੈ, ਜਿਹੜੇ ਦੂਏ ਆਮਦਨ ਉਹਨਾਂ ਨੂੰ ਤੂੰ ਦਾ ਦੇਣੀ। ਅੰਮੀ ਚੁੱਪ ਕਰ ਲੈ ਜੀ, ਨਾ ਗੱਲਾਂ ਕਿਤੇ ਕਰੇ ਟਕ ਭੜਾ ਉਸ ਦਾ ਨਾਮ ਰੱਖੀ ਖਲੋਤਾ ਹੈ। ਤੇ ਅਮਦਾ ਜੋ ਜੁਮੇਰਾਤ ਦੀ ਰਾਤ ਹੈ ਤਾਂ ਤੂੰ ਉਹਨੂੰ 100 ਰੁਪਇਆ ਜਾ ਦੇਣੀ ਹੈ। ਅੰਮੀ ਚੁੱਪ ਕਰ ਤੂੰ ਤਾਂ ਉਹ ਚਲੋ ਕੋਈ ਨਹੀਂ, ਉਹ ਪੁੱਤਰ ਦਾ ਸਿਰ ਸਦਕਾ ਸਮਝ ਕੇ ਕੋਈ ਨਹੀਂ 100 ਰੁਪਇਆ ਦਿੰਦੀ ਹੈ ਨਾ, ਉਹ ਜਾਣਾ ਕੋਈ ਨਹੀਂ। क्यों खपदी? अल्लाह भला करे बाबा, ਬਾਬਾ ਇਹ ਪੈਸੇ अल्लाह भला करे बाबा। ਇਹ 100 ਰੁਪਇਆ ਹਾਂ ਮੈਂ ਦੇ ਛੜਿਆ 100 ਤੇ ਜਿਹੜਾ ਦੂਏ ਆਮਦਨ ਉਹ ਸ਼ੋਦਿਆਂ ਨੂੰ ਤਾਂ ਤੂੰ ਦਾ ਦੇਣੀ ਹੋਈ। ਐਸੇ ਜੁਮੇਰਾਤੀ ਨੂੰ ਤੂੰ ਦੇਣੀ ਹੋਈ 100 ਰੁਪਇਆ। ਅੰਮੀ। ਇੱਡੇ ਫਾਲਤੂ ਪੈਸੇ। अम्मी गाल तो सुनो, हाँ, बोल ये मेरा मंगता है इंदी नानकियां दी साइड दा है। ਹਾਂ ਹਲਾ ਲੜ ਨਹੀਂ ਹੋਣਾ, ਭਾਈ ਪਤਾ ਦੇ ਆਈਏ ਤਾਂ ਕੋਈ ਨਹੀਂ ਡਾਰੋ। अबू मेरी तो गाल सुनो, पता नहीं ये बाबा आंदा है ते मैंने इस ते बहुत तरस जाता है, एहसास जे आंदा है ते अम्मी हुन देनी है ते 100 रुपए नाल की हो जांदा है। ਤੇ ਸ਼ੋਦੇ ਦੁਆ ਨੂੰ ਖਾ ਕੇ ਦਾ ਦੇਣੀ ਹੈ, ਉਹਨਾਂ ਨੇ ਵੀ 100 ਦਿੱਤਾ ਕਰ। ਹਾਲਾ ਹਾਲਾ ਅम्मी ਹੁਣ बात ਚੁੱਪ ਕਰ, ਦੇ ਆਈ ਹੈ ਨਾ। जैसे लेंदे बिरा उदू पैसे गल्ले ना ढेर सारे मोड़े सारे 100 दे सीगे। ਸਹੀ ਹੋ ਗਿਆ। ਘਰ ਉਹ ਜਿਹੜੇ ਤੂੰ ਭੇਜੇਗਾ ਮੇਰਾ ਪੋਤਰੇ ਹੈ ਫਕੀਰਾਂ ਨੂੰ ਦੇ ਕੇ ਵੇਲੇ मेरे वाले फकीरां नु ते अब्बे वाले जेड़े ना ओ तू खादी रखे। ਇੱਕ ਕੰਮ ਕਰੀ, ਹਾਂ ਇਹ ਪਿੱਛੇ ਮੇਰੀ ਧੀ ਨੂੰ ਝਿੜਕੀ ਨਾ ਰੱਖੀ। ਨਹੀਂ ਮੈਂ ਅੱਲਾ ਹਾਂ ਉਹ ਗੱਲ ਨਾ ਹੋਵੇ ਬਈ ਮੁੜ ਮੈਂ ਆਵਾਂ ਤੇ ਮੈਨੂੰ ਉਹ वे ਜਿਵੇਂ ते नहीं पे थोड़े सामने जेड़ा मेरे नाल प्यार करदे फिर ते पिछू ऐसा ही हो करना। ਨਹੀਂ ਮੇਰਾ ਪੁੱਤਰ ਪਿਆਰ ਕਰ ਸੀ। ਇਹ ਜਾਣ ਕੇ ਹੁਣ ਤੇਰਾ ਮੂੰਹ ਤੇ ਗੱਲ ਕਰਦੀ ਪਈ ਉਂਝ ਬਹੁਤ ਪਿਆਰ नहीं अम्मी भी ओन जांदी पई है बे 100 इकट्ठा देवन दी बजाय बे 7 नु दा दे ਮੇਰੀ ਇੱਕ ਗੱਲ ਸੁਣ ਲੈ, ਦਿਲ 'ਚ ਇਹ ਤੋਂ ਗੱਲ ਰੱਖਣੀ ਹੈ ਕਿ ਅਸੀਂ ਜਾਂਦੇ ਪਏ ਹਾਂ ਤੇ ਐਵੇਂ ਸਮਝੀ ਕਿ ਅਸੀਂ ਜਦੋਂ ਵਾਪਸੀ ਆਉਣਾ ਨਾ ਉਦੋਂ ਦੀ ਦੇ ਅਸੀਂ ਹੱਥ ਪੀਲੇ ਕਰ ਛੱਡਣਾ ਸਹੀ ਹੋ ਹੈ। हां इससे मकसद वास्ते जानदे पे हो ਮੇਰਾ ते ਪੁੱਤਰ दीन ਮਜਬੂਰੀ ਹੈ। मगरू ला छड़सा है। ते हुन जांदे ला जावीए मोर। ਚੱਲ ਛੱਡ ਦਾ ਮਜੇ। ਉਹ ਨਹੀਂ ਹੁਣ ਮਾਂ ਦਾ ਸਹਾਰਾ ਤਾਂ ਹੈ ਨਾ ਕੋਲ ਹੈ ਸੋ। नहीं मैं तो जल्दी होवे तो जांदे हो ही ला ਜੇ जांदे। ਆਪਣੇ ਘਰ ਵਾਲੀ ਹੋ ਜਾਂਦੀ ਤਾਂ ਮੁੜ ਤਾਂ ਮਹਿਮਾਨ ਬਣ ਕੇ ਆਉਣਾ ਸੋਣਾ, ਆਪਣਾ ਘਰ ਹੀ ਤਾਂ ਵਧੀਆ ਨਾ। ਹਾਂ ਇਹ ਤੇ ਗੱਲ ਹੈ। अब्बा गड्डी वाला जेटे पिछू सदेंदा गत्ती है इशारे पे करेंदा। ਹਲਾ ਚਲੋ ਠੀਕ 2 मिनट हमदे पे हैं भाई। ਚਲੋ ਜੀ ਹੁਣ ਜਾਣਾ ਤਾਂ ਪਾਉਣਾ ਹੀ ਹੈ ਮੁੜ। ਹੁਣ ਇੰਜ ਹੈ ਅਮੀ ਗੱਲ ਸੁਣ ਮੇਰੀ, ਹਰ ਚੀਜ਼ ਜਿਹੜੀ ਹੈ ਨਾ ਉਹ ਘਰ ਦੇ ਵਿੱਚ ਮੌਜੂਦ ਹੈ। 2 ਮਹੀਨੇ ਦਾ ਰਾਸ਼ਨ ਪਾਣੀ ਮੁਕੰਮਲ ਹੈ। ਸਹੀ ਹੋ ਅਗਰ ਕੋਈ ਚੀਜ਼ ਲੈਣੀ ਵੀ ਹੋਵੇ ਨਾ ਤਾਂ ਛੁਏ ਨੂੰ ਬਿਲਕੁਲ ਨਹੀਂ ਗਲਣਾ, ਤਾਂ ਆਪ ਜਾਵਣਾ। ਚੱਲ ਠੀਕ ਕਿਸੇ ਨੂੰ ਇੱਥੇ ਘਰੇ ਚ ਐਰੇ ਘਰੇ ਨੂੰ ਕਿਸੇ ਨੂੰ ਸੱਦਣ ਦੀ ਨਹੀਂ ਜ਼ਰੂਰਤ, ਬਿਲਕੁਲ। ਕਿਸੇ ਦੀ ਮੁਹਤਾਜੀ ਨਹੀਂ ਲੈਣੀ। ਠੀਕ ਤੇ ਹੋ ਅਸੀਂ ਜਾਂਦੇ ਹੋ ਇਨਸ਼ਾਅੱਲਾ ਕੰਮ ਤੇ ਖਲੋ ਜਾਣਾ ਤੇ ਪੈਸੇ ਪੂਸੇ ਜਿਵੇਂ ਸਾਡਾ ਆ ਤਰੀਕਾਕਾਰ ਬਣਿਆ ਮੈਂ ਗੱਲੀ भाई ਰੱਖਾਂਗੇ। तुसी ਪੈਸੇ ਦੀ ਤੁਹਾਨੂੰ ਜੇਲੇ ਵੀ ਜ਼ਰੂਰਤ ਪਵੇ ਨਾ, ਤੁਸੀਂ ਸਿਰਫ ਫੋਨ ਖੜਕਾ ਛੱਡਣਾ। पैसे वास्ते पैसे कोई ਤੁਹਾਡੇ ਕੋਲ नहीं ਪਹੁੰਚ फोन ਜਾਣਗੇ। अब्बू खड़काना ते तुसी अपना ध्यान रखिया, रोटी छोटी टाइम तक खवाया। ਠੀਕ ਹੈ ਮੇਰਾ ਪੁੱਤਰ। हां ਦਵਾਈਆਂ ਵੀ ਟਾਈਮ ਤੇ ਲੈਂਦਾ ਰਵੀ ਤਾਂ ਪਿਓ ਦਾ ਖਿਆਲ ਰੱਖੀ। ਤੇ ਅਮੀ ਖਿਆਲ ਟੱਚ ਫੋਨ ਦਿੱਤੀ ਜਾਂਦਾ ਹਾਂ ਤੇ ਮੋੜ ਅੱਬੇ ਨਾਲ ਲਾਜ਼ਮੀ ਵੀਡੀਓ ਕਾਲ ਕਰੀ ਜੋ ਅੱਗੇ ਪਰੇਸ਼ਾਨ ਹੁੰਦਾ ਪਿਆ।
ਛੱਡ ਪਰਾ ਹੁਣ ਉਹ ਜਿਵੇਂ ਆਂਦੇ ਨੇ ਵੀਡੀਓ ਕਾਲ मेरी तो गाल किसी कीती कोई नहीं भाई कड़मिया तेरी हमदे आके शादी करनी है उसे दे हाथ पीले मेरा करने में पोतरा तेरी और मंगनी तू- करनी तेरी है, भी हो तेरी जाती। मासी है ले। माफी ले ओ सिंडल ਇਹ ਹੁਣ ਮੈਂ ਦਾਣਾ ਪਿਓ हाँ ਪਹਿਲੇ ਪੁੱਤਰ ਦੀ ਕਰੀਏ ਦੀ ਬਾਗ ਪਹਿਲੇ ਤੈਨੂੰ ਨਾ ਉਹ ਜਿਵੇਂ ਆਂਦੇ ਨੇ ਤੇਰਾ ਅੱਬੋ ਤੁਸੀਂ ਇਸ ਰੋ ਕੰਮ ਗਏ ਕਰੀ। ਛੱਡ ਹੈਂ? ਮੇਰਾ ਭਰਾ ਤੂੰ ਹੀ ਪਹਿਲੇ ਪਰ ਨਹੀਂ ਲੈ ਮੈਨੂੰ ਤਾਂ ਐਡੀ ਕਾਲ ਕੋਈ ਨਹੀਂ नहीं मैं उठे नहीं सऊदी अरब पर नहीं होना ਜੇ ਕਦੀ ਹੁੰਦਾ ਵੱਟੇ ਹੀ ਕਰਨਾ ਤੇ ਤੁਹਾਡਾ ਦੋਹਾਂ ਦਾ ਇਕੱਠਾ ਕਰਨਾ ਵੱਟੇ ਹੀ ਨਹੀਂ ਕਰਨਾ ਗੱਲ ਇਹ क्यों ਵੀ क्यों ਹੁੰਦਾ दे विच कि वट्टे पाउन लगदे ने ਵੱਟੇ ਵਾਕਿਆ ਲੱਗਦੇ ਨੇ ਕਸੂਰ ਇੱਕ ਦਾ ਹੁੰਦਾ ਤੇ ਵੱਟੇ ਚਮਾਨ ਨੂੰ ਲੱਗਦੇ सही ਨੇ। कहा। ठीक है चल ਠੀਕ ਹੈ ਅਸੀਂ ਹੁਣ ਜਾਂਦੇ ਆ ਠੀਕ ਹੈ ਬਸ ਸਹੀ ਚੰਗਾ ਠੀਕ ਹੈ ਭਾਈ अच्छा ਆਪਣਾ ਖਿਆਲ ਰੱਖੋ मेरा आ पोतरा जाओ ख्याल गड्डी तई तो आ जाओ कि तू अल्लाह हाफिज करू वो चलो ਚਲੋ ਆਓ ਓਏ ਮੈਨੂੰ ਦੱਸ ਓਏ ਮੋਬਾਈਲ ਕਿਦੋਂ ਤੋਂ ਲੈ ਲਿਆ ਕਿਸੇ ਲੈ ਕੇ ਦਿੱਤਾ ਹੈ? ਮਕਾਨ ਦੇ ਮੋੜ ਮਰੇ ਸੰਜਣ ਕਿਸੇ ਲੈ ਕੇ ਦਿੱਤਾ ਕਾਫਰ ਦਾ ਕਿਉਂ ਪਏ ਭਾਈ ਦੇ ਕੇ ਗਿਆ ਮੈਂ ਤੇ ਮੋੜੇ ਕਰਕੇ ਤੂੰ ਸਿੱਧੀ ਗੱਲ ਕੀਤੀ ਕਰ ਕਿਸੇ ਲੈ ਕੇ ਦਿੱਤਾ ਹੈ ਤੂੰ ਇਹ ਮੈਨੂੰ ਦੱਸ ਤੇਰੇ ਚ ਆਪਣੇ ਚੱਕਲ ਕੋਈ ਨਹੀਂ ਅਕੜ ਵੇਖ ਹਾਂ ਅੱਜ ਕੱਲ ਮੁੜ ਪਿਓ ਤੇ ਵੀਰਾ ਵਗ ਗਿਆ ਨਾ ਬਾਹਰ ਡਾਲਰ ਆਵਣੇ ਨੂੰ ਕੋ ਮੈਨੂੰ ਕੋ ਛਿਲੜ ਮੰਗਾ ਕੇ ਦੇ ਚਾਉਦੂ ਸੱਚੀ ਤੇ ਹੋਰ ਕੀ ਸ਼ਰਮ ਤਾਂ ਕੋਈ ਨੂੰ ਆਉਂਦੀ ਪਈ ਸ਼ਰਮ ਮੈਨੂੰ ਕੋਈ ਕਿਉਂ ਪੁੱਛਣ ਦਾ ਬਦਲੇ ਕਿ ਮਤਲਬ ਕਿਸੇ ਸ਼ਾਇਦ ਦੀ ਲੋੜ ਹੋਵੇ ਜਾਂ ਮਤਲਬ ਹੁੰਦਾ ਸੌ ਉਹ ਮਤਲਬ ਤੁਹਾਨੂੰ ਹੁਣ ਕਿਹੜੀ ਗੱਲ ਦੀ ਲੋੜ ਹੋਣੀ ਹੈ ਜਨਾਬ ਉਹ ਡਾਲਰ ਆਵਣੇ ਨੂੰ ਤੁਹਾਡੇ ਕੋਲ ਤਾਂ ਹੈ ਤੂੰ ਡਾਲਰਾਂ ਦੇ ਬਾਰੇ ਸੋਚਦਾ ਰਹੋ ਇਹ ਨਾ ਸੋਚ ਕੇ ਤੁਸੀਂ ਜੋ ਅਕਲੀਆਂ ਮਾਵਾਂ ਦੀਆਂ ਹੋ ਤੁਹਾਨੂੰ ਕਿਸੇ ਸ਼ਾਇਦ ਦੀ ਲੋੜ ਹੋਵੇ ਜਾਂ ਕੋਈ ਮਸਲਾ ਹੋਵੇ ਤਾਂ ਮੈਨੂੰ ਸਾਧ ਲਵੀਂ ਜਾਂ ਮੈਨੂੰ ਦੱਸੀ ਬਕਾਇਦਾ ਡਾਲਰ ਖੈਰ ਤਾਂ ਹੀ ਪੈਸੇ ਪਹਿਲੀ ਵਾਰੀ ਵੇਖਣਾ ਨਹੀਂ ਨਹੀਂ ਪਹਿਲੀ ਵਾਰੀ ਤਾਂ ਕੋਈ ਨਹੀਂ ਡਾਲਰ ਪਹਿਲੀ ਵਾਰੀ ਵੇਖਣੇ ਹਾਂ ਦੂਈ ਗੱਲ ਇਹ ਫਿਕਰ ਦੀ ਉਹ ਮੈਨੂੰ ਤਾਂ ਤੁਹਾਡੀ ਇਤਨੀ ਫਿਕਰ ਹੈ ਮੈਂ ਤਾਂ ਨਾ ਹੁਣ ਪਿਓ ਵੀਰਾ ਰੱਬ ਤੂੰ ਤੇਰਾ ਘਰ ਕੋਈ ਨਹੀਂ ਹੁੰਦਾ ਤੇ ਤੂੰ ਕੋਈ ਦਾ ਟਾਈਮ ਟੇਬਲ ਬਣਾ ਜਾਂ ਮੈਂ ਅਗਾ ਮਿਲਣ ਆ ਗਿਆ ਕਰਾਂ ਤੇ ਜਾਂ ਆਪਣੀ ਧਿਆਨ ਕਰ ਮੈਨੂੰ ਰੱਖ ਕਿਉਂ ਥਾਈ ਲਾ ਤਨ ਕਿਸੇ ਚੀਜ਼ ਦੀ ਲੋੜ ਹੋਵੇ ਮੈਨੇ ਦੱਸ ਤੂੰ ਮੇਰਾ ਕੀ ਲੱਗਦਾ ਤੂੰ ਮੇਰਾ ਬੇਲੀ ਹੈ ਸ਼ਰਮ ਕੋਣ ਹੁੰਦੀ ਪਈ ਮੰਗੇਤਾ ਰਹਾ ਅਸੀਂ ਇੱਕ ਦੂਏ ਦੇ ਮੰਗੇਤਰ ਆ ਤੇ ਮੋੜ ਮੰਗੇਤਰ ਤਾਂ ਉਹਨਾਂ ਆਪਣੇ ਹੱਥੀ ਨਾਲ ਮੰਗਣੀ ਕੀਤੀ ਹੋਈ ਅਈਓ ਜੇ ਕੰਮ ਕਰਦਾ ਕੋਈ ਚੰਗੇ ਲੱਗ ਸਾਂਗੇ ਓਏ ਇਹੋ ਜਿਹਾ ਕੰਮ ਕਬੜੀ ਗਈ ਮੈਂ ਪਹਿਲੇ ਹੀ ਆਖਿਆ ਮੈਂ ਸਿਰਫ ਤੈਨੂੰ ਟੈਸਟ ਕਰਨ ਦਾ ਬੈਠਾ ਹਾਂ ਮੈਨੂੰ ਪਤਾ ਤੂੰ ਤਾਂ ਬੜੀ ਚੰਗੀ ਹੈ ਅਈ ਦੀ ਮੈਂ ਚਾਹੀਦੀ ਆ ਸਵਾਣੀ ਸੱਚੀ ਹੋਰ ਮਜ਼ਾਕ ਕੀ ਕਰਦਾ ਪਿਆ ਹਾਂ ਹੈਲੋ ਹਲਾ ਹੋਰ ਸੁਣਾ ਹੋਰ ਮੈਂ ਠੀਕ ਆ ਪੈਸੇ ਵਾਲੇ ਨਾਲ ਗੱਲੇ ਕੋਈ ਨਹੀਂ ਉਦੋਂ ਤੂੰ ਹੁਣ ਪੈਸਿਆਂ ਦਾ ਨਾਂ ਲਵੇ ਤੇਰੇ ਮੈਂ ਮੋਬਾਈਲ ਨੱਕ ਤੇ ਉੱਤੇ ਠੋਕਣਾ ਹਲਾ ਠੀਕ ਹੈ ਤੈਨੂੰ ਮੇਰੀ ਤਾਂ ਮੈਨੂੰ ਲੱਗਦਾ ਕੋਈ ਨਹੀਂ ਤੂੰ ਤਾਂ ਪੈਸੇ ਮਗਰ ਹੈ ਨਾ ਹੁਣ ਸਾਡੀ ਮੰਗਣੀ ਪਹਿਲੇ ਹੋਈ ਆ ਉਹ ਹੁਣ ਬਾਹਰ ਗਏ ਨੂੰ ਜੇ ਤੇ ਮੈਨੂੰ ਮੋੜ ਬਾਰ ਪੈਸੇ ਕਿਉਂ ਪੇ ਕਰਦਾ ਉਹ ਥੋੜੀ ਜੀ ਲੋੜ ਆ ਜਿਸ ਤੋਂ ਮੈਂ ਪੁੱਛਦਾ ਪਿਆ ਮੂੰ ਉਧਾਰੇ ਅੱਲਾ ਵਾਸਤਾ ਕੋਈ ਨਹੀਂ ਤੂੰ ਹੱਥੋਂ ਲੈਣਾ ਅੱਛਾ ਹੁਣ ਮੈਂ ਗੱਲ ਸਮਝੀ ਵੀ ਹੁਣ ਇਹਦਾ ਪਿਓ ਤੇ ਵਿਰਾਤ ਵਗ ਗਏ ਬਾਹਰ ਮਤਾਂ ਨੂੰ ਕਿਸੇ ਟਾਈਮ ਕਿਸੇ ਕੋਈ ਪੈਸੇ ਦੀ ਲੋੜ ਪਵੇ ਤੇ ਮੇਰੇ ਕੋਲ ਨਾ ਮੰਗ ਲਵੇ ਉਸ ਤੋਂ ਪਹਿਲੇ ਹੀ ਮੈਂ ਐਡਵਾਂਸ ਮੰਗ ਲਵਾਂ ਨਾ ਨਹੀਂ ਐਸੀ ਗੱਲ ਨਹੀਂ ਗਲਤ ਸੋਚ ਜਾਨੀ ਹੈ ਸਨਾ ਤੂੰ ਹਮੇਸ਼ਾ ਅੱਲਾ ਨਾ ਦੇ ਪੈਸੇ ਤੂੰ ਪੈਸੇ ਤੇ ਤੂੰ ਪਿਆਰੇ ਹਾਲੇ ਤੱਕ ਪੈਸੇ ਕੋਈ ਨਹੀਂ ਹੈ ਤੇ ਅਯੋ ਜੀ ਨਾ ਲਾਲਚ ਨਾ ਵਿਖਾਇਆ ਕਰੋ ਆ ਕਿਹਦਾ ਮੈਸੇਜ ਆਉਂਦਾ ਪੈਨ ਵਿਖਾ ਮੈਨੂੰ ਕੰਪਨੀ ਆਉਣੀ ਹੈ ਤੇਰੇ ਕੋਲ ਮੁੜ ਅੱਜ ਕੱਲ ਟੱਚ ਮੋਬਾਈਲ ਹੋਇਆ ਮੇਰੇ ਕੋਲ ਆ ਲੈ ਤੂੰ ਵੇਖ ਲੈ ਮੈਸੇਜ ਹਾਂ ਕੰਪਨੀ ਹੈ ਦਿਲ ਤਾਂ ਮੇਰਾ ਪੇ ਕਰਦਾ ਫੋਨ ਬੰਦ ਛੋੜਾ ਤੈਨੂੰ ਮੈਂ ਇਤਨੀ ਬੇਇਤਬਾਰੀ ਹੈ ਗੱਲ ਮੁੜ ਕੇ ਤੂੰ ਕਰ ਸੇ ਇਸੇ ਕਾਰਨ ਤਾਂ ਬੰਦਾ ਨਹੀਂ ਮੁ ਪਿਆ ਹਾਲਾ ਚੱਲ ਠੀਕ ਹੈ ਮੈਂ ਹੁਣ ਜਾਨੀ ਆ ਮੁੜ ਅੰਮੀ ਖਪਸੀ ਆਖਸੇ ਬਈ ਜਦੋਂ ਵੀ ਆਈ ਹੈ ਨਾ ਤੈਨੂੰ ਕਾਹ ਲਈ ਹੋਈ ਕਦੀ ਅੱਬੂ ਲੜਦਾ ਹੈ ਕਦੀ ਭਾਈ ਬਾਹਰ ਬਿਆ ਹੋਇਆ ਕਦੀ ਹੁਣ ਅੰਮੀ ਪਈ ਲੜਦੀ ਏ ਪਤਾ ਨਹੀਂ ਜੁਦਾਈਆਂ ਮੁੱਕਣੀਆਂ ਕਦੋਂ ਜਾ ਜਦੋਂ ਭਾਈ ਤੇ ਅੱਬੂ ਆ ਗਏ ਉਹਦਾ ਨਾ ਉਹ ਤਾਂ 2 ਸਾਲ ਨਾ ਉਸ ਸਿੰ ਤਾਂ ਮੋੜ ਤੇ ਮੁੜ ਕੀ 2 ਸਾਲ ਕੱਢ ਲਵੇਂ ਵਾਹ ਜੀ ਵਾਹ ਮੈਂ ਤਾਂ ਆਨਲਾਈਨ ਸ਼ਾਦੀ ਕਰ ਛੱਡੇ ਸਾਂ ਜਿਵੇਂ ਅੱਜ ਕੱਲ ਹੁੰਦੀ ਉਹਨਾਂ ਨੂੰ ਅਕਸਰ ਤੂੰ ਵੀਡੀਓ ਕਾਲ ਤੂੰ ਵੇਖ ਲਓ ਤੇ ਪਰ ਪੈਸੇ ਗੱਲੋਂ ਅਸੀਂ ਸ਼ਾਦੀ ਕਰੀਏ ਹਾਲਾ ਮੈਂ ਆਖਿਆ ਪੈਂਦਾ ਹੋਰ ਕਿਸੇ ਨਾਲ ਸ਼ਾਦੀ ਕਰ ਲਈ ਸਾ ਦੰਦ ਤੇਰੇ ਬੰਨ ਛੱਡਣੇ ਨਹੀਂ ਮੈਂ ਅੱਲਾ ਠੀਕ ਹੈ ਹੁਣ ਤੂੰ ਜਾ ਇਦੂ ਕੋਈ ਆਉਂਦੇ ਤੇ ਮੈਂ ਵੀ ਜਾਣਾ ਮੈਂ ਮੈਚ ਤੇ ਜਾਵਣਾ ਚੰਗਾ ਚਲੋ ਠੀਕ ਜਾ ਲੱਗਦਾ ਤਾਂ ਨਾ ਤੂੰ ਇਹੋ ਜਿਹੀ ਤੂੰ ਗੱਲਾਂ ਕਰੇ ਨਾ ਡਾਲਰ ਉਹ ਡਾਲਰ ਨਹੀਂ ਹੁੰਦੇ ਉਹ ਪੈਸੇ ਹੀ ਸਾਡੇ ਕੋਲ ਆਉਂਦੇ ਨੇ ਬੇਵਕੂਫ ਜਿਹਾ ਨਹੀਂ ਤਾਂ ਫੇਰ ਪਤਾ ਨਹੀਂ ਕਿਧਰ ਨਿਕਲ ਗਈ ਉਹਨੂੰ ਪਤਾ ਵੀ ਹੈ ਘਰ ਦੇ ਵਿੱਚ ਪਿਓ ਨਾ ਵੀਰਾ ਮਾਂ ਮੇਰੀ ਕੱਲੀ ਏ ਬਿਤਰਾ ਵੀ ਨਹੀਂ ਸੁਕਦੀ ਕੁੰਜੇ ਵੀ ਮੈਂ ਪਹੁੰਚ ਕੇ ਬਾਹਰ ਨਿਕਲ ਜਾਵਾਂ ਬੈਠ ਤੇ ਆਂਦੀ ਅੰਮਾ ਖਾਵਣਾ ਹੈ ਬੈਠ ਤੇ ਅੰਮੀ ਕਿਉਂ ਖਪਦੀ ਪਈ ਐ ਤੂੰ ਮੈਨੂੰ ਦੱਸਿਆ ਨਾ ਤੂੰ ਕਿਤੇ ਗਈ ਐਸਾ ਮੈਂ ਅੰਮੀ ਹਾਂ ਮੈਂ ਉਹ ਨਾ ਗਵਾੜੀ ਗੱਲ ਗਈ ਹਾਂ
ਹੱਲਾ ਗਵਾਂਢੀਆਂ ਲੈ ਗਈ ਤਾਂ ਮੈਂ ਤੈਨੂੰ ਆਨੀ ਨਹੀਂ ਆ ਵੀ ਬਾਹਰ ਨਾ ਨਿਕਲਿਆ ਕਰੋ। ਮੈਂ ਕੱਲੀ ਮੁਆ ਮੈਂ ਘਰ ਦਾ ਸੰਭਾਲਾਂ ਕੇ ਤੈਨੂੰ ਸੰਭਾਲਾਂ, ਮੈਨੂੰ ਇਹ ਦੱਸ ਕਿਉਂ ਮੰਮੀ ਮੈਂ ਕੋਈ ਬਾਲੜੀ ਹੈ ਜਿਹੜਾ ਤੂੰ ਮੈਨੂੰ ਸੰਭਾਲਣਾ? ਤੂੰ ਸੰਭਾਲ ਲੈਂਦੀ ਹੁੰਦੀ ਹੈ ਵੀ ਮੈਂ ਤੈਨੂੰ ਆ ਟੈਨਸ਼ਨ ਹੋ ਜਾਂਦੀ ਕਿ ਕਿਤੇ ਨਿਕਲ ਗਈ ਹੈ ਛਵੇਰਾ। ਤੂੰ ਕਦ ਤੂੰ ਸਾਧ ਮਾਰਿਆ ਤੇ ਮੈਂ ਆ ਨਾ ਜਾਵਾਂ ਮੂੰ ਤੂੰ ਵੇਖ ਵੀ ਲਵੇਂ ਹਲਾ ਤੇ ਆ ਕਹਿ ਕੁੰਜਣਿਆ ਉਹ ਮੈਂ ਕੁੰਜਣੇ ਤਾਂ ਮੈਂ ਆ ਲੋ ਬਸ ਟੈਨਸ਼ਨ ਬਣੀ ਹੋਈ ਆ ਨਾ ਤਾਂ ਵਾਸਤੇ ਦਿਲ ਨਹੀਂ ਕਰਦਾ ਪਿਆ। ਹਲਾ ਹਾਂ ਗੱਲ ਸੁਣ ਮੇਰੀ, ਜੇ ਕੋਈ ਲੋੜ ਹੋਵੇ ਨਾ ਬਾਹਰ ਕਾ ਸ਼ੈ ਲਿਆਵਾਂਦੀ ਮੈਨੂੰ ਦੱਸਿਆ ਕਰ ਮੇਰੀ। ਹੁਣ ਤੂੰ ਕਹਿੰਦੇ ਵੀ ਉਹ ਤੇ ਤੇਰਾ ਵਿਰਾ ਚੱਲ ਗਿਆ, ਮੈਂ ਹੋ ਗਈਆਂ ਕੱਲੀ ਤੇ ਤੇਰਾ ਹੀ ਆਸਰਾ ਮੇਰੇ ਕੋਲ ਰਹਿ ਗਿਆ। ਅਮੀ ਹੁਣ ਇਹ ਦੱਸ ਤੂੰ ਬੁੱਢੜੀ ਸਮਾਣੀ ਤੇਰੇ ਕੋਲ ਟਰਿੰਦਾ ਤਾਂ ਅੱਗੇ ਨਹੀਂ, ਹੁਣ ਤੈਨੂੰ ਮੈਂ ਬਾਰ ਭਜਾਵਾਂ ਤੇ ਚੰਗੀ ਗੱਲ ਹੈ? ਕੁਝ ਨਹੀਂ ਹੁੰਦਾ, ਮੈਂ ਵਗ ਜਾਸਾਂ ਔਖੀ ਸੌਖੀ ਹੋ ਕੇ ਤੇ ਗੱਲ ਸੁਣ, ਜ਼ਿੰਮੇਦਾਰੀ ਹੈ ਤੂੰ ਮੇਰੀ ਜ਼ਿੰਮੇਦਾਰੀ। ਕੋਈ ਢੇਰ ਹੀ ਨਹੀਂ ਵੱਡੀ ਜ਼ਿੰਮੇਦਾਰੀ ਹੋ ਗਈ। ਇਹ ਜ਼ਿੰਮੇਦਾਰੀਆਂ ਬਹੁਤ ਮੇਰੀ ਔਖੀਆਂ ਹੁੰਦੀਆਂ ਨੂੰ। ਹਾਲਾਂਕਿ ਹੁਣ ਤੂੰ ਤਾਂ ਮੇਰੇ ਕੋਲ ਪੁੱਛਣਾ ਕੋਈ ਨਹੀਂ ਕਿ ਪਿਓ ਤੇ ਵਿਰਾਹ ਨਾਲ ਗੱਲ ਹੋਈ ਹੈ ਕਿ ਕੋਈ ਨਾ ਤੈਨੂੰ ਮੈਂ ਦੱਸਾਂ। ਟੈਨਸ਼ਨ ਇਤਨੀ ਹੈ ਦੱਸੋ ਤੈਨੂੰ ਤਾਂ ਮੈਨੂੰ ਲੱਗਦਾ ਕਿ ਤੂੰ ਤਾਂ ਖੁਸ਼ ਹੋਈ ਹੈ ਕਿ ਉਹ ਵਗ ਗਿਆ ਨਾ। हाँ मेरा पुत्र मैं बहुत खुश है, जितना मैं टेंशन चाहूँ उतने कोई भी नो। ਹਾਲਾਂਕਿ ਹੋਈ ਆ ਭਾਈ ਨਾਲ ਗੱਲ ਹੋ ਤੇ ਉਹਨਾਂ ਆਖਿਆ ਕਿ ਫੈਸਲਾਬਾਦ 에ਅਰਪੋਰਟ ਤੇ ਪਹੁੰਚ ਗਏ ਨਾ ਤੇ ਜਿਸ ਟਾਈਮ ਫਲੈਟ मतलब ਨਿਕਲਣ ਲੱਗੇ ਉਸ ਟਾਈਮ ਤੁਹਾਨੂੰ ਵੀ ਕਾਲ ਕਰਕੇ ਦੱਸਾਂ। हला तो मेरा पूछया स्वामा शेर। ਹਾਂ ਪੁੱਛਿਆ ਤੂੰ ਮੇਰੀ ਮਾਂ ਸੋਹਣੀ ਕੀ ਕਰਦੀ ਵਧੀ? हला ਮੈਂ ਕਿਹਾ ਆਰਾਮ ਕਰਦੀ ਵਧੀ ਮਾਂ। सही हो गया ते आ पहुंचला मिंट मारो तो साग जे लियांदा होया मेरा सलाहू आज पका लगी। ਅਮੀ ਮਿਹਰਬਾਨੀ ਕਰ ਮੈਂ ਇੱਥੋਂ ਕੋਈ ਨੂੰ ਸਾਗ ਬਕਦਾ ਆਪੇ ਪਕਾ ਲਾ। हला तो कई सो खानी है। ਮੈਂ ਕਿਹੜੀ ਸ਼ੈ ਖਾਣੀ? हाँ ਸਬਜ਼ੀ ਪਕਾ ਲਾ। केड़ी? मिक्स सब्जी। चलो मोड़ मैं वो नहीं जमनी है तू एंड करा पहुंच बिस्तरे मिंट मार। ठीक है ते हुन फोन आवे मेरी घर करानी। ठीक हो गया दिक्कत वैसे। हाँ ਗੱਲ ਕਰਵਾਵੇਂ ਬੜੀ ਤੈਨੂੰ ਉਦਾਂ ਚੜੀ ਖਲੋਤੀ ਆਪਣੇ ਆਪ ਤੂੰ ਤਾਂ ਪੁੱਛਦੀ ਨਹੀਂ ਉਹਨਾਂ ਦਾ। ਜੈਸੇ ਮੈਂ ਤਾਂ ਹੌਸਲੇ ਨੂੰ ਫਿਕਰ ਆਉਣ ਲੱਗ ਪੰਦੀ ਏ। ਲਓ ਨਾ ਕਰ ਹਾਂ ਜਿਹੜਾ ਹੱਸਦਾ ਹੋਇਆ ਮੈਨੂੰ ਪਤਾ ਲੱਗਾ ਤੇ ਹਾਂ ਮੈਂ ਜਾ ਕੇ ਦੱਸਦਾ ਹੁਣ ਜਾ ਕੇ ਠੀਕ ਹੈ। हला सना पोतरो चाह ना कोट पकावे। अम्मी तू मैं तेन एक गल दसा ऐ सिपारी ना खादी करो। क्यों मैनू नहीं चंगी लगदी हर टाइम मुंह ही लाई रखदी है तब छोरी री तो हाय मिठी सपारी है। हला गा सुन फोन आए बिरादा तो प्यो दा? नहीं अम्मी हाले तक तो कोई नहीं फोन आया। क्यों पता नहीं क्यों हाले तक सना मैं दिल को जुंदा प्याज ਮਾਮੀ ਗਜ਼ਬ ਹੋ ਗਿਆ की होया मेरा पोतरो। ਮਾਮੂ ਤੇ ਮਲਵੇਰ ਜਾਂਦੇ ਤਾਂ ਜਿਹੜਾ ਬਾਹਰ ਜਹਾਜ਼ ਕ੍ਰੈਸ਼ ਉਹਨੂੰ ਅੱਗ ਲੱਗ ਗਈ ਏ ਤੇ ਉਦੋਂ ਉਸੇ ਮਾਰ ਗਿਆ ਨਹੀਂ। ओ यार लो भाई तू तो ना मारदा पे मैं एयरपोर्ट वास्ते ना कार ਲਈ ਆਵਾਂ ਸਾਈ ਤੂੰ ਵਾਪਸ ਉਹਨੇ ਮਗਰ ਜਾਣਾ नहीं हो सकता और सानू छाड़ के मैं हुणे नहीं आवां। अम्मी अम्मी उता उठी वे ना जाके सी आप पता करेंगे। अम्मी इंज नहीं हो सकता सानू छाड़ के कि मैं जा सकते ना अम्मी। अम्मी अम्मी तेन की होया अम्मी 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 बोल तो सही तेन की होया अम्मी। अम्मी क्यों परेशान होके बैठी हुई हैं? मेरा पोतरो इहो परेशानी है भी ना साड़ा कोई रिया। अच्छा मैंने दस दौद कोई नहीं आंदा जांदा पिया हूं तो उन की टेंशन है? अम्मी दऊ तो ਜਦੋਂ ਦਾ ਉਹਨੂੰ ਪਤਾ ਲੱਗਾ ਕਿ ਅੱਬੂ ਤੇ ਭਾਈ ਫੌਤ ਹੋ ਗਏ ਉਸ ਤਾਂ ਮੈਨੇ ਰਾਬਤਾ ਹੀ ਕਰਨਾ ਛੋੜ ਦਿੱਤਾ। क्यों? ਸ਼ਾਇਦ ਉਹਨੂੰ ਵੀ ਲਾਲਚ ਆਈ ਪੈਸਿਆਂ ਦਾ। ਮੇਰੇ ਨਾਲ ਤਾਂ ਉਸਨੂੰ ਮੇਰੇ ਖਿਆਲ ਨਾਲ ਕੋਈ मतलब ਪਿਆਰ ਸ਼ਿਆਰ ਕੋਈ ਨਾ ਅਗਰ ਹੁੰਦਾ ਤੇ ਉਹ ਮੈਨੂੰ ਛੋੜ ਕੇ ਜਾਵੇ ਆ। ये तेरी गाल ठीक है मेरा पोतरो। ਤੇ ਅੰਮੀ ਚਲੋ ਕੋਈ ਨਹੀਂ ਛੋੜ ਕੇ ਗਿਆ ਨਹੀਂ ਰਾਬਤਾ ਕਰਦਾ ਤੇ ਕੋਈ ਮਸਲਾ ਨਹੀਂ ਅੱਲਾ ਤਾਂ ਹੈ ਨਾ। ਤੂੰ ਪਰੇਸ਼ਾਨ ਨਾ ਹੋ ਇੰਜ ਹੋ ਕੇ ਨਾ ਬੈਠੀ ਕਰ ਤੇਰੇ ਤੋਂ ਇਲਾਵਾ ਹੁਣ ਮੇਰਾ ਕੋਈ ਹੋਰ ਹੈ? मेरा पोतरी ये सोचती पईया भी तेरा भी आखिर करना किदू मैं इतने पैसे ले आवा कोई रिश्तेदार भी नहीं हती पैदाई देंदा पिया कोई पैसा हूं। ਇਹ ਦੱਸ ਅੰਮੀ ਕੀ ਤੂੰ ਮੇਰਾ ਕਰਨਾ ਹੈ? ਮੈਂ ਕੀ ਕਰਨਾ ਪਰਨੀ ਕੇ? क्यों नहीं, मैं कोई नहीं मैं ਨਹੀਂ ਮੈਨੂੰ ਕੋਈ ਨਹੀਂ ਜ਼ਰੂਰਤ। ਤੂੰ ਹੀ ਅਕਲ ਨਹੀਂ ਹੈ ਤੇ ਮੈਨੂੰ ਕੋਈ ਨਹੀਂ ਸ਼ਾਦੀਆਂ ਦੀ ਜ਼ਰੂਰਤ। ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਹੀ ਰਹਿਣਾ ਹੈ।
कुछ नहीं होंदा मेरा अल्लाह वारस है। अम्मी 100 रुपया देवो। उस मेरा पुत्र अंदर पैनी चाला तेनू आखो हुण मेहरबानी साढ़े बूहे ते ना आवे। अच्छा अम्मी मैं मना कर देसा। ना साडा अपना बहुत औखा गुजारा हुंदा पिया। हाँ वारस है। अल्लाह भला करे बाबा। बाबा ए पैसे इन्हें ते नाराज ना हुआ है ते आज तो बाद साढ़े घर ना आवे। क्यों मेरी धी? क्योंकि बाबा मेरा अगे प्यो ते बिरा हा ते ओ दुबई जावन लगे ते ਉਹਨਾਂ ਦਾ ਰਾਜ ਜਹਾਜ਼ ਨੂੰ ਅੱਗ ਲੱਗ ਗਈ ਤੇ ਉਹ ਫੌਤ ਹੋ ਗਏ ਤੇ ਉਹਨਾਂ ਤੋਂ ਇਲਾਵਾ ਹੁਣ ਸਾਡਾ ਕੋਈ ਵੀ ਨਹੀਂ ਤੇ ਇਸ ਵਜ੍ਹਾ ਤੋਂ ਬਾਬਾ ਹੁਣ ਮੈਂ ਤੈਨੂੰ ਕੁਝ ਵੀ ਨਹੀਂ ਦੇ ਸਕਦੀ ਤੇ ਨਾਰਾਜ਼ ਨਹੀਂ ਹੋਣਾ ਮੈਨੂੰ ਮਾਫ ਕਰ ਛੜਿਆ ਤੇ ਅੱਜ ਤੋਂ ਬਾਅਦ ਸਾਡੇ ਘਰ ਨਾ ਆਵੇ। अल्लाह भला करे बाबा। तो की हाल है? ओ बाबा की हाल है? ठीक हो? ठीक ठाक अल्हम्दुलिल्लाह। तुसी सुनाओ? जिंदगी हो जिंदा बैठो। रहो जिंदा रहो बच्चा जिंदा रहो। किवें किवें बाबा? इधर बेटा मैं आना कोई ना, आज मैंने तेरी जरूरत पै गई है। खैर हो इंशाल्लाह। मैं इतने अरसे जुरा जुरा जोड़दा रहा, जी जितनी भी मेरी जमा कुंजी है ना आज मैंने फदा छड़, क्योंकि आज मैंने जरूरत है। काम शुरू करा रहे हो? नहीं मैं कोई नहीं, ना कोई मकान ना कोई काम शुरू कराना, कुछ भी नहीं कराना। मोड़ की करूँ पैसे? बस मैंने जरूरत है, पता नहीं अल्लाह मैंने उस जरूरत की वजह तो दिंदा पिया ते अज ये वो जरूरत पूरी हो जाए तो मेरी जिंदगी के मकसद पूरे हो जाने। ते बाबा तुहाडे तो ज्यादा किन जरूरत हो सकती है? ना तुहाडे मकान है ना कोई काम है, तुसी अल्लाह दे नां ते 1-1 रुपया इकट्ठा करके इतने पैसे जमा कीते ने, अपना कोई मकान बना लो, कोई कारोबार कर लो। हुण तुसी किहनू देवो अचानक ये पैसे? वो हर जरूरत तो वड्डी जरूरत है, वो जरूरत है कि जिदी तलब ते मैं ला रहा ते पता नहीं अल्लाह भला करसी ते मेरे दिल ਨੂੰ सुकून ते मेरी रूह ਨੂੰ सुकून आ जाना ते एवें समझ पे मैं अपनी जिंदगी दा मकाम बना लिया ते वो मैं मेरे को टाइम थोड़ा मैं दूसरी गल अच्छा इंज है, तुसी बैठो ते पैसे मुड़ घर पैन मैं चाह के ले आना ते चाह शाह बनवावा मुड़? नहीं चाह मैं नहीं पीनी। अच्छा मैं पैसे चाहिए। अल्लाह मालिक तेरी जिंदगी करे खैर हो, जिंदा बसदा रहे जिवें हजारों साल जिवें बचिया जी। अज मैं लोड़ दे वेरे कम आ गया ना ते बे लोड़े दी लोड़ पूरी हो जैसी ते मेरी भी दिल ने सुकून हो जैसी। अल्लाह उन्हां दी जिंदगी करे, अल्लाह उन्हां लोड़ दी थोड़ ना पावे। हाँ बाबा सारे पैसे अस बटूए सी ने ते मजीद तुसा गिणदे ते गिण लो। ओ तुसी तां मैं खुले पैसे देंदे आ ना ते मैं इकट्ठे बद्दे करवा के ना तो मैं इहदे विच रख देंदा हूं तुहाडे पैसे ते अल्लाह मालिक कोई नहीं। तेरी खैर हो जिंदगी करे, इंशाल्लाह। खैर तुहाडी हो। अमानत आई तुहाडे हवाले कर छड्डी, तुसी हुण जिदे लाओ तुहाडी मर्जी है बाबा। बस बच्चे इतनी दुआ कर छड़नी कि मैं अपनी मंजिल ते पहुंच जावां। खैर हो इंशाल्लाह जी। ए बे लोड़े दी लोड़ पूरी हो जावे। हो जैसी ठीक है जी। अल्लाह भला करे। अम्मी मैं ता करके रख लेनी है बिस्तरे ते मोड़ कोई सब्जी आला आ जांदा ते कश पकावन दी ले लेने हैं। हाँ तो इंज कर रहा मेरा पोतरा, मेरी सलाह बनी खली है जुम्मा आंदा है ना हाँ ते एदे ना जायदे लारा ते आसरा ने दे होर बंदा ला के चाड़ लावे। ठीक भला करे बाबा। अम्मी बाबा मोड़ आ गया अगे तो इंज कदे भी नहीं हो के एक दिहाड़ी च 2 बारी मेरा आवे। पोतरा तू ना ही आखिया अम्मी मैं उसनु मना किता, मैं पता कर दिया। हने जा पता कर। अल्लाह भला करे बाबा। बाबा तू मोड़ आ गया है, खैर तो है?
ਅੱਲਾ ਭਲਾ ਕਰੇ ਮੇਰਾ ਬਾਬਾ। ਪਰੇਸ਼ਾਨੀਆਂ ਦਾ ਹੱਲ ਉਹ ਸੋਹਣਾ ਕਰਦਾ ਹੈ, ਅਸੀਂ ਕੁਝ ਵੀ ਨਹੀਂ। ਅਸੀਂ ਨਾ ਸਭ ਮਿੱਟੀ ਆ, ਅਸੀਂ ਉਹਦੇ ਹੀ ਬੰਦੇ ਆ, ਉਹ ਹੀ ਸਾਨੂੰ ਰਿਜ਼ਕ ਦੇਣ ਵਾਲਾ। ਤੇ ਅੱਲਾ ਤੇ ਤਵੱਕੁ ਕਰਨੀ ਚਾਹੀਦੀ, ਨਾ ਤੇ ਕਦੀ ਸ਼ਿਰਕ ਕਰਨਾ ਚਾਹੀਦਾ, ਉਮੀਦ ਅੱਲਾ ਤੇ ਰੱਖਣੀ ਚਾਹੀਦੀ ਹੈ। ਹਰ ਦਮ ਹਰ ਹਾਲਤ ਵਿੱਚ ਜਿਹੜੇ ਹਾਲ ਵੀ ਹੋਵੇ ਨਾ ਉਸ ਹਾਲ ਵਿੱਚ ਸ਼ੁਕਰ ਕਰੀਂਦਾ ਹੈ, ਮਾਲਿਕ ਹੀ ਦਿੰਦਾ ਹੈ। ਅਰੂਜ ਨੂੰ ਸਵਾਲ ਹੁੰਦਾ ਹੈ, ਸਦਾ ਮੌਸਮ ਇੱਕੋ ਜਿਹੇ ਨਹੀਂ ਰਹਿੰਦੇ, ਮਾਲਿਕ ਭਲਾ ਕਰਦਾ ਹੈ। ਬਾਬਾ ਮੇਰੇ ਕੋਲ ਤਾਂ ਹੁਣ ਕੋਈ ਸ਼ੈ ਨਹੀਂ ਕਿ ਜਿਹੜੀ ਮੈਂ ਤੈਨੂੰ ਦੇਵਾਂ। ਇਹਦੇ ਵਿੱਚ ਤੇਰੀ ਜ਼ਰੂਰਤ ਤੋਂ ਵੱਧ ਹੈ, ਤੇ ਇਹ ਤੈਨੂੰ ਮੈਂ ਨਹੀਂ ਦਿੰਦਾ ਪਿਆ। ਉਹ ਸੋਹਣਾ ਪਰਵਰਦਿਗਾਰ, ਉਹ ਜਿਹੜਾ ਹਰ ਦਾ ਰਾਜ਼ਿਕ ਹੈ, ਹਰ ਨੂੰ ਰਿਜ਼ਕ ਦੇਵਣ ਵਾਲਾ, ਵੱਲਾਹੁ ਖੈਰੁਲ ਰਾਜ਼ਿਕੀਨ, ਉਹ ਹੀ ਰਿਜ਼ਕ ਦਿੰਦਾ ਹੈ। ਅਸੀਂ ਬੱਚੇ ਕੁਛ ਵੀ ਨਹੀਂ, ਅਸੀਂ ਸਭ ਖਾਕ ਆ। ਅੱਲਾ ਭਲਾ करे, ਅੱਲਾ ਭਲਾ करे। ਬਾਬਾ ਇਹ ਬਾਬੇ ਕੀ ਕਰ ਛੜਿਆ ਹੈ? ਅੰਮੀ ਤੂੰ ਵੇਖ ਜਿਹਨੂੰ ਇਤਨਾ ਭੈੜਾ ਤੂੰ ਸਮਝਦੀ ਹੈ, ਜੁਮੇਰਾਤੀ ਇਤਨਾ ਗੰਦਾ ਨਾ ਤੂੰ ਸੱਦੀ ਹੈ। ਜਿਸ ਬਾਬੇ ਸਾਡੇ ਵਾਸਤੇ ਕੀ ਕੀਤਾ ਹੈ ਅੰਮੀ? ਆ ਗਈ ਹੈ। हाँ मैं आ गई हूँ। हाँ पूछे बाबे हूँ। हाँ मैं पूछा बाबा, बाबा पैसे देवन आया है। पैसे देवन? हाँ उस जितना भी अपनी जिंदगी च कमाया है, मंग पहन के जड़ा उस इकट्ठा किया ना, आज जो मेरी झोली च पा के गया है। बाबा दा ना किड्डा पैड़ा सादियां मु, उसनु बुरा सा कर दिया मु, किड्डा भी आ जांदा है हर जुमेराती 100 रुपया देनी है, तेना में लड़ दिया मु, लेकिन हाथ रात दा बंदा है ना। अम्मी मैं इससे तो आंदी हूँ कि पता नहीं क्यों ये बाबा मैनू अच्छा लगता है, वो मेरे वास्ते दुआ करता है, मैनू बहुत अच्छा लगता है। ते आज वेखे उस बाबे की कीता साडे वास्ते। मेरा पोतरा रात दा कले होया बंदा, जिन्हें आज साडी मदद की। कल असी देंदे आसे, आज जो उन्हें सानू दिते। हाँ अम्मी ठीक आंदे पई है तू। चलो ਅਸੀਂ ਤਾਂ ਸੋਨੇ ਰੱਬ ਦੇ ਅੱਗੇ ਹੀ ਦੁਆ ਕਰ ਸਕਨੇ ਆ ਕਿ ਸੋਨਾ ਰੱਬ ਅੱਲਾ ਇਹਨੂੰ ਵੀ ਜ਼ਿੰਦਗੀ ਦੇਵੇ, ਇਸ ਨੂੰ ਬਹੁਤਾ ਦੇਵੇ। लेकिन अम्मी मैं आ रही हूँ कि सारे पैसे तो बाबे मैनू दे छड़े, वो की कर से? ਮੇਰਾ ਪੁੱਤਰ ਜਿਹੜਾ ਹੁੰਦਾ ਨਾ ਫਕੀਰ, ਰੱਬ ਦਾ ਬੰਦਾ, ਉਸ ਕੋਲ ਪੈਸਾ ਕਦੇ ਨਹੀਂ ਮੁੱਕਿਆ। ਉਹਨੇ ਅੱਜ ਤੇਰੀ ਮਦਦ ਕੀਤੀ ਹੈ, ਸ਼ਾਇਦ ਕੱਲ ਨੂੰ ਉਹਦੇ ਕੋਲ ਵੀ ਪੈਸੇ ਹੋ ਜਾਣ। सही आंदे पे हो तुसी अम्मी।